ਤੁਸੀਂ ਦੇਖ ਰਹੇ ਹੋ ਪੰਜਾਬੀ ਪ੍ਰਚਾਰ ਟੀਵੀ ਤੇ ਮੈਂ ਤੁਹਾਡਾ ਪ੍ਰਾਹੁਣਚਾਰ ਮੀਆਂ ਆਸਫ ਅਲੀ। ਤੇ ਇਸ ਟਾਈਮ ਗੁਰਦੁਆਰਾ ਦਰਬਾਰ ਸਾਹਿਬ ਦੇ ਵਿੱਚ ਮੇਰੇ ਨਾਲ ਮੌਜੂਦ ਆ ਚੜ੍ਹਦੇ ਪੰਜਾਬ ਤੋਂ ਆਈ ਹੋਈ ਇੱਕ ਸਿੱਖ ਫੈਮਿਲੀ। ਬੜੀ ਸੋਹਣੀ ਫੈਮਿਲੀ ਆ, ਤੁਸੀਂ ਦੇਖ ਰਹੇ ਹੋ। ਆ ਸਾਰੇ ਬੱਚੇ ਵੀ, ਸਾਰੇ ਬੱਚੀਆਂ ਵੀ ਤੇ ਨਾਲ ਸਾਰੇ ਆਏ ਹੋਏ ਆ। ਇਹਨਾਂ ਨਾਲ ਗੱਲਬਾਤ ਕਰਦੇ ਹਾਂ ਅਸੀਂ। ਹਾਂਜੀ ਵੀਰ ਜੀ, ਕੀ ਹਾਲ ਚਾਲ ਹੈ ਤੁਹਾਡਾ? ਬਸ ਜੀ ਬਹੁਤ ਵਧੀਆ, ਬਹੁਤ ਕੀ ਵਧੀਆ। ਆਇਆ ਨੂੰ ਕੀ ਨਾ ਤੁਹਾਡਾ? ਮੇਰਾ ਨਾਮ ਜੀ ਦਮਨਜੀਤ ਹੈਗਾ। ਦਮਨ ਜੀ। ਤੇ ਕਿੱਥੋਂ ਆਏ ਹੋ? ਅਸੀਂ ਦੁਬਈ ਤੋਂ ਆਏ ਹਾਂ ਜੀ। ਅੱਛਾ, ਦੁਬਈ ਤੋਂ ਆਏ ਹੋ। ਹਾਂਜੀ। ਤੇ ਦੁਬਈ ਤੋਂ ਆਏ ਹੋ, ਪਰ ਆਏ ਇਧਰੋਂ ਲਾਂਘੇ ਥਾਣੀ ਹੋ ਕਿ ਦੂਜੇ ਪਾਸਿਓਂ ਆਏ ਹੋ? ਨਹੀਂ, ਪਹਿਲੇ ਅਸੀਂ ਦੁਬਈ ਤੋਂ ਅੰਮ੍ਰਿਤਸਰ ਲੈਂਡ ਕੀਤੇ ਰਾਤੀ ਅੱਛਾ, ਤੇ ਅੱਜ ਸਵੇਰੇ ਫਿਰ ਇੱਥੇ ਆਏ ਹਾਂ। ਬੜੀ ਖੁਸ਼ੀ ਹੋਈ ਜੀ ਤੁਸੀਂ ਇੱਥੇ ਆਏ ਹੋ। ਤੇ ਕਿਹਦਾ ਲੱਗ ਰਿਹਾ? ਬਹੁਤ ਅੱਛਾ ਲੱਗ ਰਿਹਾ ਜੀ। ਇਹ ਤੇ ਅਸੀਂ ਸ਼ੁਕਰੀਆ ਕਰਨੇ ਆ ਤੁਹਾਡੀ ਗਵਰਨਮੈਂਟ ਦਾ ਤੇ ਇਮਰਾਨ ਖਾਨ ਜੀ ਦਾ ਕਿ ਉਹਨਾਂ ਨੇ ਇਹ ਸਟੈਪ ਲਿੱਤਾ ਹੈ ਤੇ ਇੰਨਾ ਈਜ਼ੀ ਹੋ ਗਿਆ। ਸਾਨੂੰ ਪਤਾ ਨਹੀਂ ਸੀ ਇੰਨਾ ਈਜ਼ੀ ਹੋਏਗਾ ਇੱਥੇ ਆਣਾ। ਪ੍ਰੋਸੀਜਰ ਇੰਨਾ ਸਿੰਪਲ ਹੈਗਾ ਕਿ ਕੋਈ ਵੀ ਇੱਥੇ ਆ ਸਕਦਾ ਹੈ। ਤੇ ਥੈਂਕ ਯੂ ਸੋ ਮਚ ਟੂ ਯੂਰ ਗਵਰਨਮੈਂਟ ਜੀ ਕਿ ਇੱਥੇ ਆਏ ਸੀ। ਹੁਣ ਇੱਥੇ ਮੱਥਾ ਟੇਕਣ ਨੇ, ਵਧੀਆ ਦਰਸ਼ਨ ਹੋਏ ਨੇ, ਬਹੁਤ ਸੋਹਣਾ ਅਰੇਂਜਮੈਂਟ, ਦਿਲ ਖੁਸ਼ ਹੋਇਆ ਸਾਡਾ ਇੱਥੇ ਆ ਕੇ। ਅੱਛਾ, ਇਹ ਦੱਸੋ ਕਿ ਤੁਸੀਂ ਉੱਥੇ ਆਏ ਹੋ, ਕੱਲ ਉਤਰੇ ਹੋ, ਤੇ ਉੱਥੋਂ ਹੀ ਤੁਸੀਂ ਆਨਲਾਈਨ ਅਪਲਾਈ ਕੀਤਾ ਵੀਜ਼ਾ? ਕਿਵੇਂ ਇੰਨੀ ਜਲਦੀ? ਕਿਉਂਕਿ ਉਦਾਂ ਤੇ 8-10 ਦਿਨ ਲੱਗ ਜਾਂਦੇ। ਜੀ ਮੈਂ ਪਿਛਲੇ ਮਹੀਨੇ ਹੀ ਆਨਲਾਈਨ ਉੱਥੋਂ ਦੁਬਈ ਤੋਂ ਹੀ ਅਪਲਾਈ ਕਰ ਦਿੱਤਾ ਸੀ, ਕਿਉਂਕਿ ਅਸੀਂ ਪਲਾਨ ਬਣਾਇਆ ਸੀ ਕਿ 13 ਤਾਰੀਖ ਨੂੰ ਅਸੀਂ ਆਵਾਂਗੇ ਇੱਥੇ ਤੇ ਲਾਸਟ ਮੰਥ ਹੀ ਅਪਲਾਈ ਕਰਤਾ ਸੀ। ਅੱਛਾ ਵਾਹ ਜੀ, ਇਹ ਤੁਸੀਂ ਚੰਗਾ ਕੀਤਾ ਕਿ ਪਹਿਲੇ ਦਾ ਸਾਰਾ ਪਲਾਨ ਕੀਤਾ ਸੀਗਾ ਤੇ ਆਏ ਹੋ ਤੁਸੀਂ। ਤਾਂ ਮੌਸਮ ਵੀ ਬੜਾ ਚੰਗਾ ਹੋ ਗਿਆ। ਮੌਸਮ ਵਾਕਈ ਬਹੁਤ ਚੰਗਾ ਹੋ ਗਿਆ ਤੇ ਬਸ ਬਾਬਾ ਜੀ ਦੀ ਕਿਰਪਾ ਹੈਗੀ, ਸਭ ਵਧੀਆ ਚੱਲ ਰਿਹਾ। ਹਾਂਜੀ ਭੈਣ ਜੀ, ਕੀ ਨਾਂ ਤੁਹਾਡਾ? ਮੇਰਾ ਨਾਮ ਜਸਕਰਨ ਕੌਰ ਹੈ। ਅੱਛਾ, ਤੁਸੀਂ ਵੀ ਉੱਥੋਂ ਦੁਬਈ ਤੋਂ ਹੀ ਆਏ? ਹਾਂਜੀ ਹਾਂਜੀ, ਦੁਬਈ ਤੋਂ। ਅੱਛਾ, ਹਾਂਜੀ ਹਾਂਜੀ, ਤੇ ਕਿਹਦਾ ਲੱਗ ਰਿਹਾ ਇੱਥੇ? ਬਹੁਤ ਬਹੁਤ ਅੱਛਾ ਲੱਗ ਰਿਹਾ। ਬੱਚਿਆਂ ਨੇ ਕੀਰਤਨ ਵੀ ਕੀਤਾ। ਅੱਛਾ, ਹਾਂਜੀ ਹਾਂਜੀ ਵਾਹ, ਸਾਨੂੰ ਤਾਂ ਪਤਾ ਹੀ ਨਹੀਂ। ਚਲੋ ਹੁਣ ਸੁਣਦੇ ਨਾ ਕੋਈ ਹਾਂਜੀ, ਕੀਤਾ। ਬਿਲਕੁਲ ਬਿਲਕੁਲ। ਅੱਛਾ, ਕੀ ਨਾਂ? ਕੀ ਨਾਂ? ਹਰਨੂਰ। ਤੇ ਕਿਹਦਾ ਲੱਗਿਆ ਇੱਥੇ ਆ ਕੇ? ਮੈਨੂੰ ਬਹੁਤ ਚੰਗਾ ਲੱਗਾ। ਤੇ ਕਦੀ ਸੋਚਿਆ ਸੀ ਕਿ ਇੱਥੇ ਚੱਕਰ ਲੱਗ ਜਾਊਗਾ? ਨਹੀਂ, ਬਹੁਤ ਹੀ ਸਿਆਣਾ ਸੀ। ਅੱਛਾ, ਤੇ ਲੋਕ कैसे ਲੱਗੇ ਇੱਥੇ ਦੇ ਮਿਲੇ? ਬਹੁਤ ਚੰਗੇ ਸੀ। ਅੱਛਾ, ਤੇ ਇੰਗਲਿਸ਼ ਚ ਗੱਲ ਕਰ ਲੈ, ਕੋਈ ਨਹੀਂ, ਜਿਹੜੀ ਚੀਜ਼ ਹੀ ਲਈ। ਹਾਂ, It was so good and I really enjoyed doing kirtan in the Gurdwara and it was so nice. ਤੇ ਹਾਂ ਵੀ ਗੁੱਡੀ, ਕੀ ਨਾ? ਕੋਹੀਨੂਰ। ਕੋਹੇਨੂਰ। ਵਾਹ, ਕੋਹੇਨੂਰ ਪਤਾ ਨਾ ਕੋਹੇਨੂਰ ਕੀ ਆ? ਦੱਸ ਦਿਓ ਜ਼ਰਾ। ਡਾਇਮੰਡ ਹੈਗੀ। ਅੱਛਾ, ਤੇ ਡਾਇਮੰਡ ਦੀ ਹਿਸਟਰੀ ਵੀ ਪਤਾ ਕਿੱਥੋਂ ਗਿਆ ਸੀ ਉਹ? ਮਹਾਰਾਜਾ ਰਣਜੀਤ ਸਿੰਘ ਤੋਂ। ਵਾਹ, ਵੈਰੀ ਗੁੱਡ। ਵੀ ਬੜੀ ਸੋਹਣੀ ਧੀ ਹੈ, ਇਹਨੂੰ ਪਤਾ ਵਾ ਕਿ ਕੋਈ ਨੂਰ ਹੀਰਾ ਇੱਥੋਂ ਸਾਡਾ ਪੰਜਾਬੀਆਂ ਦਾ ਵਾ, ਇੱਥੋਂ ਹੀ ਗਿਆ ਹੋਇਆ। ਅੱਛਾ, ਤੇ ਕਿਹਦਾ ਲੱਗਿਆ ਇੱਥੇ ਆ ਕੇ? ਬਹੁਤ ਚੰਗਾ ਲੱਗਿਆ ਅੱਛਾ, ਤੇ ਅਸੀਂ ਕੀਰਤਨ ਵੀ ਕੀਤੇ, 2 ਸ਼ਬਦ ਕੀਤੇ ਅਸੀਂ ਤੇ ਮੈਨੂੰ ਬਹੁਤ ਚੰਗਾ ਲੱਗਿਆ। ਕੁਛ ਇੱਥੇ ਸਾਨੂੰ ਕੀਰਤਨ ਤੋਂ ਸੁਣਾ ਵੀ ਦਿਓ ਦੋਨੋਂ। ਆਵੇ ਸਾਹਿਬ ਚਿੱਤ ਤੇਰੀਆ ਭਗਤਾਂ ਡਟਿਆ, ਹਾਂ ਆਵੇ ਸਾਹਿਬ ਚਿੱਤ ਤੇਰੀਆ ਭਗਤਾਂ ਡਟੇ। ਪੂਰਾ ਸੁਣਾ ਦਿਓ ਨਾ, ਜਿਤਨਾ ਕਿ। ਪਾਇਆ ਦੀਵਾਨਾ ਸ਼ਾਹ ਕਾ, ਨਾਨਕ ਬੋਰਾਨਾ, ਨਾਨਕ ਬੋਰਾਨਾ, ਨਾਨਕ ਬੋਰਾਨਾ, ਨਾਨਕ ਬੋਰਾਨਾ। ਵਾਹ, ਬੜਾ ਸੋਹਣਾ ਕੀਰਤਨ ਕੀਤਾ ਜੀ। ਤੇ ਆ ਤੁਹਾਡਾ ਕੀ ਨਾਂ ਜੀ? ਹਰਪ੍ਰੀਤ। ਤੇ ਤੁਹਾਨੂੰ ਕਿਹਦਾ ਲੱਗਿਆ? ਬਹੁਤ ਹੀ ਚੰਗਾ ਲੱਗਿਆ, ਜਿਵੇਂ ਕਿ ਉਹਨਾਂ ਨੇ ਦੱਸਿਆ ਵੀ ਇਮਰਾਨ ਖਾਨ ਜੀ ਨੇ ਸਟੈਪ ਲਿੱਤਾ ਹੈ, ਬਹੁਤ ਹੀ ਵਧੀਆ ਲਿੱਤਾ ਹੈ। ਤੇ ਇੱਥੇ ਆ ਕੇ ਦੇਖਿਆ ਕਿ ਗੁਰਦੁਆਰਾ ਵੀ ਬਹੁਤ ਹੀ ਚੰਗਾ ਡਿਵੈਲਪ ਕੀਤਾ ਹੋਇਆ ਤੇ ਅੱਗੇ ਵੀ ਜਿਹੜਾ ਮਾਡਲ ਬਣਾਇਆ ਹੈ ਉਹ ਵੀ ਕਾਫੀ ਸੁੰਦਰ ਮਾਡਲ ਹੈ ਤੇ ਕਾਫੀ ਵਧੀਆ ਬਣਾਇਆ ਜਾਏਗਾ ਅੱਗੇ। ਅੱਛਾ, ਤੁਸੀਂ ਉੱਥੇ ਦੁਬਈ ਤੋਂ ਗਏ ਹੋ ਕਿ ਦੁਬਈ? ਮੈਂ ਦਿੱਲੀ ਤੋਂ ਆਇਆ। ਹਾਂ, ਮੈਂ ਉਹੀ ਦੇਖ ਰਿਹਾ, ਮੈਂ ਕਿਹਾ ਇਹਦਾ ਐਕਸੈਂਟ ਆ ਜਿਹੜਾ। ਤੇ ਤੁਸੀਂ ਸ਼ੁਰੂ ਤੋਂ ਦਿੱਲੀ ਦੇ ਰਹਿਣ ਵਾਲੇ, ਕਿੱਧਰੋਂ ਗਏ ਹੋਏ ਹੋ? ਤੁਹਾਡੀ ਫੈਮਿਲੀ ਕਿਤੇ ਪਾਕਿਸਤਾਨ ਚੋਂ ਗਈ ਹੋਈ ਹੈ? ਮੇਰੇ ਦਾਦਾ ਜੀ ਪਾਕਿਸਤਾਨ ਸੀ। ਤੇ ਮੁਲਤਾਨ ਵੱਲੋਂ ਤੇ ਨਹੀਂ ਸੀ ਗਏ ਕਿ ਸਿੰਧ ਚੋਂ? ਇਹਨਾਂ ਤੇ ਪਤਾ ਨਹੀਂ, ਪਰ ਅੱਛਾ, ਬਹਰਹਾਲ ਜੀ ਗੱਲ ਇਹ ਹੈ ਕਿ ਉਹਨੂੰ ਤਾਂ ਨਹੀਂ ਪਤਾ, ਪਰ ਮੈਂ ਪਛਾਣ ਲਿਆ ਉਹਨੂੰ ਕਿ ਉਹ ਇੱਧਰੋਂ ਹੀ ਗਿਆ ਹੋਇਆ ਵਾ। ਇੱਕ ਤੇ ਉਦੋਂ ਸੀ ਜਿਹੜੇ ਇੱਧਰੋਂ ਗਏ ਹੋਏ ਪਛਾਣੇ ਜਾਂਦੇ ਆ ਪੰਜਾਬੀ ਤੋਂ ਵੀ, ਤੇ ਕਈ ਜਿਹੜੇ ਪੰਜਾਬੀ ਲਹਿਜਿਆਂ ਤੋਂ ਵੀ ਪਛਾਣੇ ਜਾਂਦੇ ਆ। ਇਹ ਪੰਜਾਬੀ ਦੇ ਮੁਲਤਾਨੀ ਲਹਿਜੇ 'ਚ ਇਹਨਾਂ ਨੇ ਗੱਲ ਕੀਤੀ ਤੇ ਮੈਂ ਉਹੀ ਹੋਇਆ ਅੰਦਾਜ਼ਾ। ਮੈਂ ਕਿਹਾ ਜੀ ਇਹ ਜਿਹੜੇ ਆ, ਇਹ ਚੜ੍ਹਦੇ ਪੰਜਾਬ 'ਚ ਨਹੀਂ ਮੁਸਤਕਲ ਰਹਿਣ ਵਾਲੇ, ਇਹ ਪੰਜਾਬੀ ਦੇ ਬੋਲਣ ਵਾਲੇ ਆ ਜਿਹੜੇ ਪੰਜਾਬੀ ਦਾ ਮੁਲਤਾਨੀ ਲਹਿਜਾ ਬੋਲ ਰਹੇ ਤੇ ਮੁਲਤਾਨ 'ਚੋਂ ਗਏ ਹੋਏ ਆ ਪੰਜਾਬ ਦੇ, ਯਾਨੀ ਕਿ ਇੱਕ ਵੱਡੇ ਸ਼ਹਿਰ ਪੰਜਾਬ ਦੇ ਮਰਕਜ਼ ਦੇ ਨਾਲ ਜਿਹੜਾ ਇਲਾਕਾ
ਮੁਲਤਾਨ ਉੱਥੋਂ ਗਏ ਹੋਏ। ਬਹਰਹਾਲ ਬੜੀ ਖੁਸ਼ੀ ਹੋਈ ਦੇਖ ਕੇ ਤੁਹਾਨੂੰ, ਤੇ ਦੋਵਾਂ ਧੀਆਂ ਦਾ ਕੀਰਤਨ ਸੁਣ ਕੇ ਵੀ ਬੜੀ ਖੁਸ਼ੀ ਹੋਈ, ਬੜਾ ਚੰਗਾ ਲੱਗਿਆ। ਤੇ ਘੁੰਮੋ ਫਿਰੋ ਇੱਥੇ ਤੇ ਮੁੜ ਕੇ ਆਉਂਦੇ ਰਹੋ। ਸਾਡੇ ਵੱਲੋਂ ਤੁਹਾਨੂੰ ਵੈਲਕਮ, ਜੀ ਆਇਆਂ ਨੂੰ ਹਮੇਸ਼ਾ। ਤੇ ਮੁੜ ਕੇ ਕਦੋਂ ਆਓਗੇ ਦੱਸ ਦੇ ਜੋ। ਬਸ ਜੀ ਬਾਬਾ ਜੀ ਨੇ ਮਿਹਰ ਕੀਤੀ ਤੇ ਇਸ ਸਾਲ ਫਿਰ ਅਗਲੇ ਸਾਲ ਦੁਬਾਰਾ ਅਸੀਂ ਚੱਕਰ ਲਾਵਾਂਗੇ। ਵੈਲਕਮ ਜੀ, ਆਓ, ਰੋਜ਼ ਆਓ।